आदाब ते सत श्री अकाल। तुसी जुड़े होए हो पंजाबी रेडियो यूएसए दे नाल। पंजाबी रेडियो यूएसए दे नैशनल अते इंटरनेशनल रेडियो नेटवर्क दे नाल सारे सब डिजिटल प्लेटफॉर्म जिन्हां च फेसबुक, यूट्यूब, इंस्टाग्राम अते टिकटॉक ते सब इक ने सुनन वालियां नु अपडेट पाकिस्तान च जी आयां नु आखने आ। मैं आप सब दे नाल मौजूद परवीन मसूद ते मेरे नाल साथ देने लई मौजूद है मसूद मल्ली जी। मसूद जी आयां। बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਅੱਜ ਜਦੋਂ ਅਮਰੀਕਾ ਦੇ ਵਿੱਚ 23 ਜੁਲਾਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 24 ਜੁਲਾਈ ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਸ ਵੱਡੇ ਖਬਰਾਂ ਦੇ ਬੁਲਟਨ ਜਾਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ। ਅਸੀਂ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਆਪ ਸਭ ਤੇ ਰੂਬਰੂ ਹਾਂ। ਹਫਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਇਹ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਨੇ। ਜੇ ਇਹਨਾਂ ਖਬਰਾਂ ਨੂੰ ਸਪਾਂਸਰ करना है तो साडा टेलीफोन नंबर है जी 408 272 52 408 272 5200। वधने खबरां ले ਸਾਡੇ ਕਿਸੇ ਵੀ ਬਹਿਰੀ ਜਹਾਜ਼ ਤੇ ਹਮਲਾ ਹੋਇਆ ਤੇ ਉਹਦਾ ਭਰਵਾਂ ਜਵਾਬ ਦੇਾਂਗੇ। ਪਾਕਿਸਤਾਨ ਦੀ ਯਮਨੀ ਹੋਤੀਆਂ ਨੂੰ ਖੁੱਲੀ ਵਾਰਨਿੰਗ ਜੀ। ਇਹ ਵਾਰਨਿੰਗ ਪਹਿਲਾਂ ਵੀ ਪਾਕਿਸਤਾਨ ਨੇ ਦਿੱਤੀ ਸੀ ਪਰ ਕੱਲ ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਨੇ ਜਿਹੜੇ ਉਹਨਾਂ ਨੇ ਇਹ ਦੋ ਟੋਕ ਬਿਆਨ ਹੈ ਜਿਹੜਾ ਇਹ ਦਿੱਤਾ ਹੈ ਔਰ ਇਹ ਬਿਆਨ ਪ੍ਰਵੀਨ ਐਨ ਉਸ ਵੇਲੇ ਦਿੱਤਾ ਹੈ ਜਦੋਂ ਹੋਤੀਆਂ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਅਸੀਂ ਸਾਊਦੀ ਅਰਬ ਦੀ ਸਮੁੰਦਰੀ ਨਾਕਾਬੰਦੀ ਕਰ ਲਈਏ ਔਰ ਕੱਲ ਉਹਨਾਂ ਦੇ ਦੋ ਬਹਿਰੀ ਜਹਾਜ਼ ਨੇ ਜਿਹੜੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇੱਕ ਬਹਿਰੀ ਜਹਾਜ਼ ਦਾ ਨਾਮ ਲੈਲਾ ਦੱਸਿਆ ਗਿਆ ਹੈ ਔਰ ਦੂਸਰਾ ਬਹਿਰੀ ਜਹਾਜ਼ ਦਾ ਜਿਹੜਾ ਉਹਦਾ ਅਨਸੀਲੀਆ ਨਾਮ ਦੱਸਿਆ ਗਿਆ ਔਰ ਇਹਨਾਂ ਦੋਵੇਂ ਸਾਊਦੀ ਅਰਬ ਦੇ ਬਹਿਰੀ ਜਹਾਜ਼ਾਂ ਨੂੰ ਉਹਨਾਂ ਨੇ ਆਖਿਆ ਹੈ ਕਿ ਅਸੀਂ ਹਮਲਾ ਕਰਕੇ ਨਿਸ਼ਾਨਾ ਬਣਾਇਆ। ਇਸ ਤੋਂ ਬਾਅਦ ਪਾਕਿਸਤਾਨ ਦਾ ਹੁਣ ਆਖਣਾ ਹੈ ਕਿ ਬਸ ਜੀ ਜਿਹੜਾ ਪਾਕਿਸਤਾਨੀ ਜਹਾਜ਼ ਆ ਜਿਹੜਾ ਉਹਦੇ ਤੇ ਹੋਤੀਆਂ ਵੱਲੋਂ ਹਮਲਾ ਕੀਤਾ ਜਾਂਦਾ ਆ, ਇਹਨਾਂ ਯਮਨੀ ਬਾਗੀਆਂ ਵੱਲੋਂ ਹਮਲਾ ਕੀਤਾ ਜਾਂਦਾ ਤੇ ਪਾਕਿਸਤਾਨ ਉਹਦਾ ਭਰਵਾਂ ਜਵਾਬ ਦੇਗਾ। ਇਸ ਜਹਾਜ਼ ਨੂੰ ਪਾਕਿਸਤਾਨੀ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦਾ ਮਤਲਬ ਇਹ ਹੈ ਕਿ ਪਾਕਿਸਤਾਨ ਦੀ ਸਲਾਮਤੀ ਉੱਤੇ ਹਮਲਾ ਕੀਤਾ ਗਿਆ ਹੈ। ਨਾਲ ਹੀ ਉਹਨਾਂ ਨੇ ਸਾਊਦੀ ਅਰਬ ਦੇ ਨਾਲ ਕੀਤੇ ਗਏ ਡਿਫੈਂਸ ਸਮਝੌਤੇ ਦਾ ਵੀ ਜ਼ਿਕਰ ਕੀਤਾ ਔਰ ਉਹਨਾਂ ਨੇ ਆਖਿਆ ਕਿ ਸਾਊਦੀ ਅਰਬ ਦੀ ਹਿਫਾਜ਼ਤ ਵਾਸਤੇ ਪਾਕਿਸਤਾਨੀ ਫੌਜ ਦੇ ਦਸਤੇ ਜਿਹੜੇ ਉੱਤੇ ਅਪੜੇ ਪਏ ਨੇ ਉਹ ਬਿਲਕੁਲ ਚੁਕੰਨੇ ਨੇ ਔਰ ਅਸੀਂ ਆਪਣਾ ਉਹ ਐਦ ਔਰ ਸਮਝੌਤਾ ਜਿਹੜਾ ਉਹਨੂੰ ਨਿਭਾਵਾਂਗੇ ਜਿਹੜਾ ਅਸੀਂ ਸਾਊਦੀ ਅਰਬ ਦੇ ਨਾਲ ਕੀਤਾ ਹੈ। ਸਾਦਾ ਲਫ਼ਜ਼ਾਂ ਦੇ ਵਿੱਚ ਇਹ ਦਸੀਏ ਤੇ ਹੁਣ ਸਿਰਫ ਹੋਤੀਆਂ ਵੱਲੋਂ ਕਿਸੇ ਪਾਕਿਸਤਾਨੀ ਜਹਾਜ਼ ਨੂੰ ਜਾਂ ਪਾਕਿਸਤਾਨੀ ਕਹਿ ਲਵੋ ਕਿ ਇਸ ਤਰ੍ਹਾਂ ਜਾਂਦੇ ਹੋਏ ਸ਼ਿਪ ਨੂੰ ਨਿਸ਼ਾਨਾ ਬਣਾਉਣਾ ਔਰ ਦੂਸਰਾ ਸਾਊਦੀ ਅਰਬ ਤੇ ਹਮਲਾ ਕਰਨਾ, ਇਹ ਦੋ ਕੰਮਾਂ ਦੇ ਵਿੱਚੋਂ ਕੋਈ ਵੀ ਹੁੰਦਾ ਆ ਤੇ ਹੁਣ ਪਾਕਿਸਤਾਨ ਪ੍ਰੈਕਟੀਕਲੀ ਇਸ ਜੰਗ 'ਚ ਉਤਰ ਚੁੱਕਿਆ ਆ ਹੋਤੀਆਂ ਦੇ ਨਾਲ। ਹੋਤੀ ਜਿਹੜੇ ਕਿ ਈਰਾਨ ਦੇ ਕਰੀਬੀ ਨੇ, ਮੇਰਾ ਖਿਆਲ ਹੈ ਕਿ ਜਦੋਂ ਹੋਤੀਆਂ ਦੇ ਨਾਲ ਇਦਾਂ ਮਤਕਾ ਲੱਗ ਜਾਣਾ ਤੇ ਈਰਾਨ ਔਰ ਅਮਰੀਕਾ ਦੀ ਜਿਹੜੇ ਕਹਿ ਲਵੋ ਕਿ ਸੁਲਹ ਸਫਾਈ ਕਰਾਉਣ 'ਚ ਪਾਕਿਸਤਾਨ ਦਾ ਕਿਰਦਾਰ ਇਸ ਵੇਲੇ ਪੂਰੀ ਦੁਨੀਆ ਮੰਨ ਰਹੀ ਹੈ, ਉਹਦੇ ਤੇ ਈਰਾਨ ਆ ਜਿਹੜਾ ਈਰਾਨ ਨੂੰ ਵੀ ਪੀੜ ਹੋਏਗੀ ਕਿ ਇਹ ਕੀ ਬਣਿਆ ਕਿਉਂਕਿ ਹੋਤੀ ਹਾਮੀ ਹੈ। ਇਹ ਮਾਮਲੇ ਨੇ ਜਿਹੜੇ ਇਹ ਖਰਾਬੀ ਵਾਲੇ ਪਾਸੇ ਜਾ ਰਹੇ ਆ। ਪਾਕਿਸਤਾਨ ਪ੍ਰੈਕਟੀਕਲੀ ਹੁਣ ਇਸ ਲੜਾਈ ਦਾ ਹਿੱਸਾ ਬਣਨ ਜਾ ਰਿਹਾ ਹੈ। ਐਮਨੈਸਟੀ ਇੰਟਰਨੈਸ਼ਨਲ ਦਾ ਆਖਣਾ ਹੈ ਕਿ ਅਫਗਾਨਿਸਤਾਨ ਦੇ ਹਸਪਤਾਲ ਤੇ ਪਾਕਿਸਤਾਨ ਦਾ ਹਮਲਾ ਜੁਰਮ ਹੈ, ਇਹਦੀ ਪੁੱਛ ਪਰਤੀਤ ਹੋਣੀ ਚਾਹੀਦੀ ਹੈ ਤੇ ਪਾਕਿਸਤਾਨ ਦਾ ਆਖਣਾ ਹੈ ਕਿ ਅਸੀਂ ਆਪਣੀ ਹਿਫਾਜ਼ਤ ਲਈ ਇਹ ਹਮਲਾ ਕੀਤਾ ਹੈ। ਪਹਿਲਾਂ ਵੀ ਆਵਾਜ਼ ਆਈ ਐਮਨੈਸਟੀ ਇੰਟਰਨੈਸ਼ਨਲ ਵੱਲੋਂ, ਹਿਊਮਨ ਰਾਈਟਸ ਕਮਿਸ਼ਨ ਵੱਲੋਂ ਜਦੋਂ ਪਾਕਿਸਤਾਨ ਨੇ ਨਸ਼ੇ ਦੇ ਕਹਿ ਲਓ ਕਿ ਰੋਗੀਆਂ ਦੇ ਇਸ ਹਸਪਤਾਲ ਤੇ ਇਹ ਕਹਿ ਕੇ ਹਮਲਾ ਕੀਤਾ, ਫਿਰ ਪਾਕਿਸਤਾਨ ਵੱਲੋਂ ਕੁਝ ਵੀਡੀਓ ਫੁਟੇਜਸ ਨੇ ਜਿਹੜੀਆਂ ਉਹ ਵੀ ਜਾਰੀ ਕੀਤੀਆਂ ਕਿ ਇਹ ਵੇਖੋ ਜੀ ਇਹ ਹਸਪਤਾਲ ਆ, ਇਹ ਪਾਕਿਸਤਾਨ ਨੇ ਅਟੈਕ ਕੀਤਾ। ਇਸ ਅਟੈਕ ਤੋਂ ਬਾਅਦ ਇਹ ਵੇਖੋ ਵੱਡਾ ਧਮਾਕਾ ਹੋਇਆ ਜਿਹੜਾ ਦੱਸਦਾ ਹੈ ਕਿ ਹਸਪਤਾਲ ਦੀ ਆੜ ਦੇ ਵਿੱਚ ਇੱਕ ਗੋਲੇ ਬਾਰੂਦ ਬੰਬਾਂ ਦਾ ਇਹਨਾਂ ਦਾ ਗੋਦਾਮ ਸੀਗਾ ਜਿਹਨੂੰ ਇਹਨਾਂ ਨੇ ਰੱਖਿਆ ਹੋਇਆ ਸੀਗਾ। ਸੋ ਅਸੀਂ ਤੇ ਇੱਥੋਂ ਹੀ ਪਾਕਿਸਤਾਨ 'ਚ ਹਮਲੇ ਹੋਏ ਔਰ ਇਹਨਾਂ ਲੋਕਾਂ ਦੇ ਜਿਹੜੇ ਕਮਿਊਨੀਕੇਸ਼ਨ ਸੋਰਸਿਸ ਸਨ ਉਹਨਾਂ ਦੇ ਬੇਸ ਤੇ ਅਸੀਂ ਇਹ ਹਮਲਾ ਕੀਤਾ। ਇਹ ਹੈ ਪਾਕਿਸਤਾਨ ਦੀ ਉਦੋਂ ਗੱਲ। ਉਸ ਤੋਂ ਬਾਅਦ ਆਖਿਆ ਗਿਆ ਕਿ ਜੀ ਇੱਥੇ ਤੇ ਮਰੀਜ਼ ਸਨ, ਰੋਗੀ ਸਨ, ਜਿਹੜੇ ਮਰਨ ਵਾਲੇ ਸਨ। ਅਫਗਾਨਿਸਤਾਨ ਨੇ ਵੀ ਇਹ ਕਲੇਮ ਕੀਤਾ, ਐਮਨੈਸਟੀ ਇੰਟਰਨੈਸ਼ਨਲ ਨੇ ਵੀ ਕੀਤਾ, ਹਿਊਮਨ ਰਾਈਟਸ ਕਮਿਸ਼ਨ ਨੇ ਵੀ ਕੀਤਾ, ਹੋ ਗਿਆ, ਸਭ ਕੁਝ ਹੋ ਗਿਆ। ਹੁਣ ਆਖਿਆ ਜਾ ਰਿਹਾ ਹੈ ਕਿ ਜੇ ਪਾਕਿਸਤਾਨ ਨੇ ਇਹ ਹਸਪਤਾਲ ਤੇ ਹਮਲਾ ਕੀਤਾ ਹੈ ਜੰਗੀ ਜੁਰਮ ਹੈ। ਲੜਾਈ ਦੌਰਾਨ ਹਸਪਤਾਲ ਨੂੰ, ਸਕੂਲ ਨੂੰ, ਕਾਲਜ ਨੂੰ, ਯੂਨੀਵਰਸਿਟੀ ਨੂੰ, ਅਵਾਮੀ ਥਾਵਾਂ ਨੇ ਜਿਹੜੀਆਂ ਇਹਨਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਸਕਦਾ। ਸੋ ਪਾਕਿਸਤਾਨ ਨੇ ਇਹ ਜੁਰਮ ਕੀਤਾ, ਇਹਦੀ ਪੁੱਛ ਪਰਤੀਤ ਹੋਣੀ ਚਾਹੀਦੀ। ਇਹ ਮੰਗ ਕੀਤੀ ਐਮਨੈਸਟੀ ਇੰਟਰਨੈਸ਼ਨਲ ਨੇ, ਕੋਈ ਪਤਾ ਨਹੀਂ ਯੂਐਨਓ ਇਹਦੀ ਇਨਕੁਆਇਰੀ ਲਾ ਵੀ ਦੇਵੇ। ਉਸ ਤੋਂ ਬਾਅਦ ਪਾਕਿਸਤਾਨ ਦਾ ਇਹ ਆਖਣਾ ਹੈ ਕਿ ਅਫਗਾਨਿਸਤਾਨ ਦੀ ਧਰਤੀ ਤੋਂ ਪਾਕਿਸਤਾਨ 'ਚ ਹਮਲੇ ਕਰਕੇ ਹਜ਼ਾਰਾਂ ਪਾਕਿਸਤਾਨੀ ਬੇਗੁਨਾਹ ਸ਼ਹਿਰੀ ਨੇ ਜਿਹੜੇ ਉਹਨਾਂ ਨੂੰ ਮਾਰ ਦਿੱਤਾ ਗਿਆ, ਫੱਟਰ ਕਰ ਦਿੱਤਾ ਗਿਆ ਔਰ ਸਾਡੀਆਂ ਫੋਰਸਿਸ ਦੇ ਉੱਤੇ ਹਮਲੇ ਉਦੋਂ ਵੀ ਹੋਣ ਡੇ ਸੀ, ਹੁਣ ਵੀ ਹੋਣ ਡੇ ਨੇ, ਚੱਲਣ ਡੇ ਨੇ। ਪਾਕਿਸਤਾਨ ਨੇ ਜੋ ਕੁਝ ਕੀਤਾ ਆਪਣੇ ਡਿਫੈਂਸ 'ਚ ਕੀਤਾ, ਪਾਕਿਸਤਾਨ ਨੇ ਹਮਲੇ 'ਚ ਪਹਿਲ ਨਹੀਂ ਕੀਤੀ। ਪਾਕਿਸਤਾਨ ਦੇ ਅੰਦਰ ਜੋ ਹੋਇਆ ਐਮਨੈਸਟੀ ਇੰਟਰਨੈਸ਼ਨਲ ਉਹਦੇ ਵੱਲ ਵੀ ਨਜ਼ਰ ਮਾਰੇ। ਇਹ ਪਾਕਿਸਤਾਨ ਦਾ ਜਵਾਬ ਸੀਗਾ ਜਿਹੜਾ ਅਸੀਂ ਦਿੱਤਾ। ਲਿਹਾਜ਼ਾ ਐਮਨੈਸਟੀ ਇੰਟਰਨੈਸ਼ਨਲ ਦੇ ਇਸ ਬਿਆਨ ਨੂੰ ਕਿ ਇਹ ਜੰਗੀ ਜੁਰਮ ਅਸੀਂ ਸਿਰੇ ਤੋਂ ਰੱਦ ਕਰਨੇ। ਮਸਤੂੰਗ ਬਲੋਚਿਸਤਾਨ 'ਚ ਡਿਸਟ੍ਰਿਕਟ ਸੈਸ਼ਨ ਜੱਜ ਤੇ ਉਹਦੇ ਗਾਰਡ ਨੂੰ ਕਤਲ ਕਰ ਦਿੱਤਾ ਗਿਆ। ਬਿਲਕੁਲ ਜੀ, ਡਿਊਟੀ ਤੇ ਜਾਣ ਡੇ ਸੀਗੇ ਔਰ ਆਖਿਆ ਜਾ ਰਿਹਾ ਹੈ ਕਿ ਕੋਇਟਾ ਤੋਂ ਇਹ 50 ਕਿਲੋਮੀਟਰ ਦੂਰ ਕਰਾਚੀ ਸ਼ਾਰਾ ਆ ਜਿਹੜੀ ਜਿਹਨੂੰ ਕਰਾਚੀ ਹਾਈਵੇ ਵੀ ਕਿਹਾ ਜਾਂਦਾ, ਮਸਤੂੰਗ ਦਾ ਇਲਾਕਾ ਸੰਗਰ, ਜਿੱਥੇ ਵਲੀ ਖਾਨ ਰੇਲਵੇ ਫਾਟਕ ਜਿਹੜਾ ਉੱਥੋਂ ਦੀ ਇਹ ਲੰਘਣ ਡੇ ਸਨ ਔਰ ਜੱਜ ਦਾ ਨਾਂ ਆ ਅਬਦੁਲ ਹਕੀਮ ਕਾਕੜ।
ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸਨ ਮਸਤੌਂਗ ਦੇ, ਔਰ ਉਹਨਾਂ ਦਾ ਸਰਕਾਰੀ ਮੁਹਾਫਿਜ਼ ਫਾਇਰਿੰਗ ਹੋਈ। ਇਹ ਅਸਲ 'ਚ ਇੱਕ ਨਹੀਂ ਦੋ ਜੱਜ ਆਂਡੇ ਸਨ, ਨਾਲ ਇਹਨਾਂ ਦਾ ਹਮਲਾ ਸੀ। ਇਹਨਾਂ 'ਚੋਂ ਅਬਦੁਲ ਹਕੀਮ ਕਾਕੜ ਹੋਣਨ ਜਿਹੜੇ ਇਹ ਤੇ ਇਹਨਾਂ ਅਤਗਰਦਾਂ ਦੀ ਫਾਇਰਿੰਗ ਦੇ ਨਾਲ ਮੌਕੇ ਤੇ ਹੀ ਮਰ ਗਏ। ਇਹਨਾਂ ਦਾ ਗਾਰਡ ਵੀ ਮਰ ਗਿਆ, ਔਰ ਜਿਹੜਾ ਐਡੀਸ਼ਨਲ ਜੱਜ ਤਾਰਕ ਲਾਸ਼ਾਰੀ ਹੈ ਉਹ ਫੱਟਰ ਔਰ ਇਸ ਵੇਲੇ ਹਸਪਤਾਲ ਪਿਆ ਹੈ। ਹਜੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਕਿਸੇ ਅਤਗਰਦ ਲੜਾਕੂ ਗਰੁੱਪ ਨੇ ਕਬੂਲੀ ਨਹੀਂ ਕੀ ਹੈ, ਬਰਲ ਇਹ ਇੱਕ ਜੱਜ ਆ ਜਿਹੜਾ ਉਹਨੂੰ ਹੁਣ ਨਿਸ਼ਾਨਾ ਬਣਾਇਆ ਗਿਆ। ਪਾਕਿਸਤਾਨ ਤੋਂ ਓਵਰਸੀਜ਼ ਪਾਕਿਸਤਾਨੀਆਂ ਦੀ ਫੈਡਰਲ ਮਿਨਿਸਟਰੀ ਨੇ ਪਹਿਲੀ ਕੌਮੀ ਇਮੀਗ੍ਰੇਸ਼ਨ ਪਾਲਿਸੀ ਦਾ ਐਲਾਨ ਕੀਤਾ ਹੈ। ਇਹਨੂੰ ਨੈਸ਼ਨਲ ਇਮੀਗ੍ਰੇਸ਼ਨ ਵੈਲਫੇਅਰ ਪਾਲਿਸੀ 2026 ਦਾ ਨਾਂ ਦਿੱਤਾ ਗਿਆ ਹੈ, ਔਰ ਜਿਹੜੇ ਫੈਡਰਲ ਮਿਨਿਸਟਰ ਨੇ ਇਹਦੇ ਸਾਲਕ ਹੋਣੇ ਚੌਧਰੀ ਸਾਲਕ ਹੁਸੈਨ ਹੋਣੇ, ਉਹਨਾਂ ਨੇ ਇਹ ਆਖਿਆ ਕਿ 9 ਸਾਲ ਤੋਂ ਇਸ ਪਾਲਿਸੀ ਦੇ ਉੱਤੇ ਕੰਮ ਚੱਲਣ ਡਿਆ ਸੀ, ਔਰ 9 ਸਾਲ ਤੋਂ ਕੰਮ ਜਿਹੜਾ ਚੱਲਣ ਡਿਆ ਸੀ ਪਿਛਲੇ 2 ਸਾਲਾਂ 'ਚ ਅਸੀਂ ਇਹਦੇ 'ਚ ਕੰਮ ਤੇਜ਼ ਕਰਕੇ ਇਹਨੂੰ ਸਿਰੇ ਲਾਤਾ ਹੈ। ਇਹ ਸਾਡਾ ਕ੍ਰੈਡਿਟ ਬਣਦਾ। ਚਲੋ ਇਹ ਉਹਨਾਂ ਦਾ ਸਰਕਾਰੀ ਬਿਆਨ ਆ। ਇਹਦੇ 'ਚ ਪਾਲਿਸੀ 'ਚ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਤੋਂ ਬਾਹਰ ਦੂਸਰੇ ਦੇਸ਼ਾਂ 'ਚ ਵਾਸਤੇ ਪਾਕਿਸਤਾਨੀ ਨੇ ਜਿਹੜੇ ਉਹਨਾਂ ਦੀ ਇਸ ਵੇਲੇ ਗਿਣਤੀ 1 ਕਰੋੜ 10 ਲੱਖ ਹੈ, ਜਿਹੜੇ ਹਰ ਸਾਲ ਪਾਕਿਸਤਾਨ ਲਈ 41 ਅਰਬ 58 ਕਰੋੜ ਡਾਲਰ ਵਰੇਵਾਰ ਨੇ ਜਿਹੜੇ ਉਹ ਭੇਜਦੇ ਨੇ। ਸਾਡਾ ਮਕਸਦ ਸਿਰਫ ਇਸ ਪਾਲਿਸੀ ਰਾਹੀਂ ਪਾਕਿਸਤਾਨੀ ਲੋਕਾਂ ਨੂੰ ਦੂਜੇ ਮੁਲਕਾਂ ਦੇ ਵਿੱਚ ਰੋਜ਼ਗਾਰ ਦੇਣਾ ਜਾਂ ਰੋਜ਼ਗਾਰ ਦਿਵਾਉਣ ਦੇ ਵਿੱਚ ਮਦਦ ਕਰਨਾ ਹੀ ਨਹੀਂ ਹੈ। ਅਸੀਂ ਉੱਥੇ ਉਹਨਾਂ ਦੇ ਕੰਮਕਾਰ ਨੇ ਜਿਹੜੇ ਉਹਨਾਂ ਦੇ ਵਿੱਚ ਪਾਕਿਸਤਾਨੀ ਸਰਕਾਰ ਪਿੱਛੇ ਖਲੋਵੇਗੀ, ਉਹਨਾਂ ਦੀ ਹਿਫਾਜ਼ਤ, ਉਹਨਾਂ ਦੇ ਹੱਕ ਹਕੂਕ ਰਾਈਟਸ ਨੇ ਜਿਹੜੇ ਉਹਨਾਂ ਲਈ ਅਸੀਂ ਪਹਿਰਾ ਜਿਹੜਾ ਉਹ ਦਾਂਗੇ, ਇਹ ਉਹਨਾਂ ਦਾ ਆਖਣਾ ਹੈ। ਨਾਲ ਹੀ ਉਹਨਾਂ ਨੇ ਆਖਿਆ ਹੈ ਕਿ ਹੁਣ ਪਾਕਿਸਤਾਨ ਤੋਂ ਇੰਟਰਨੈਸ਼ਨਲੀ ਜ਼ਾਹਿਰ ਹੈ ਕਿ ਲੇਬਰ ਹੈ ਜਿਹੜੀ ਲੇਟੈਸਟ ਇਕਵਿਪਮੈਂਟ ਆ ਗਏ ਹੈ, ਲੇਬਰ ਦੇ ਕੰਮ ਦੀ ਨੇਚਰ ਹੈ ਜਿਹੜੀ ਉਹ ਬਦਲੀ ਗਈ ਹੈ, ਉਹਦੇ ਮੁਤਾਬਕ ਅਸੀਂ ਹੁਣ ਇਹ ਟ੍ਰੇਨਿੰਗਸ ਨੇ ਜਿਹੜੀਆਂ ਇਹ ਦੇਣੀਆਂ ਸ਼ੁਰੂ ਕੀਤੀਆਂ ਹੋਈਆਂ ਆ, ਔਰ ਇਹਦੇ ਨਾਲ ਸਾਡੇ ਲੋਕਾਂ ਨੂੰ ਚੰਗਾ ਰੋਜ਼ਗਾਰ, ਚੰਗੇ ਪੈਸੇ ਨੇ ਜਿਹੜੇ ਉਹ ਕਮਾਉਣ ਦਾ ਮੌਕਾ ਲੱਭੇਗਾ। ਨਾਲ ਹੀ ਉਹਨਾਂ ਨੇ ਆਖਿਆ ਕਿ ਇਸ ਨੈਸ਼ਨਲ ਇਮੀਗ੍ਰੇਸ਼ਨ ਪਾਲਿਸੀ 2026 ਦੇ ਵਿੱਚ ਅਸੀਂ ਸਿਰਫ ਅਰਬ ਮੁਲਕ, ਅਰਬ ਪੱਟੀ ਦੇ ਮੁਲਕ ਜਿੱਦਾਂ ਸਊਦੀ ਅਰਬ ਬਹੁਤ ਰਿਵਾਜ ਆ, ਦੁਬਈ ਜਾਣ ਦਾ ਬਹੁਤ ਰਿਵਾਜ ਆ, ਕਤਰ, ਕੁਵੈਤ, ਇਧਰ ਬਹੁਤ ਰਿਵਾਜ ਹੈ ਪਾਕਿਸਤਾਨੀਆਂ ਦੇ ਜਾਣ ਦਾ, ਅਮਾਨ, ਉਰਦਨ। ਉਹਨਾਂ ਆਖਿਆ ਕਿ ਅਸੀਂ ਸਿਰਫ ਇਹਨਾਂ ਨੂੰ ਫੋਕਸ ਨਹੀਂ ਰੱਖਿਆ, ਇਹ ਪਹਿਲਾ ਮੌਕਾ ਹੈ ਕਿ ਐਰ ਕਿ ਅਸੀਂ ਇਹਦੇ 'ਚ ਯੂਰਪੀ ਮੁਲਕ ਨੇ ਜਿਹੜੇ ਉਹ ਯੂਰਪੀ ਯੂਨੀਅਨ ਦੇ ਜਿੰਨੇ ਮੁਲਕ ਨੇ, ਜਾਪਾਨ ਔਰ ਕੋਰੀਆ ਸਮੇਤ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਇਹਨਾਂ ਨੂੰ ਵੀ ਟਾਰਗੇਟ ਰੱਖਿਆ ਆ। ਔਰ ਟੈਲੈਂਟ ਪਾਰਟਨਰਸ਼ਿਪ ਆ ਜਿਹੜੀ ਮਾਈਗ੍ਰੇਸ਼ਨ ਐਂਡ ਮੋਬਿਲਿਟੀ ਡਾਇਲੌਗ, ਇਹਦੇ ਰਾਹੀਂ ਪਾਕਿਸਤਾਨ ਵਰਕ ਫੋਰਸ ਆ ਜਿਹੜਾ ਉਹ ਬਣਾਉਣ ਲਈ ਬਕਾਇਦਾ ਕਾਨੂੰਨ ਸਾਜ਼ੀ ਹੈ ਜਿਹੜੀ ਉਹ ਕਰਕੇ ਅੱਗੇ ਵਧਣ ਡਿਆ, ਔਰ ਇਹ ਉਹਦਾ ਇੱਕ ਕਹਿ ਲਓ ਸਟੈਪ ਹੈ। ਕਿਸੇ ਮੁਲਕ ਨੇ ਪਾਕਿਸਤਾਨੀਆਂ ਲਈ ਵੀਜ਼ਾ ਫੀਸ ਵੀ ਮਾਫ ਕਰ ਦਿੱਤੀ ਹੈ, ਇਹ ਕਿਹੜਾ ਮੁਲਕ ਹੈ ਮਸੂਦ? ਪਹਿਲਾਂ ਤਾਂ ਵਧਾਈਆਂ ਜੀ ਕਿ ਕਿਸੇ ਨੇ ਤੇ ਕੰਮ ਕੀਤਾ ਜੀ। ਇਹ ਕੰਮ ਕੀਤਾ ਜੀ ਪਾਕਿਸਤਾਨ ਦੇ ਲਾਗੇ ਜਾਣੇ ਜਾਣ ਵਾਲੇ ਮੁਲਕ ਸ੍ਰੀਲੰਕਾ ਨੇ। ਸੋ ਸ੍ਰੀਲੰਕਾ ਦੇ ਪਾਕਿਸਤਾਨ 'ਚ ਜਿਹੜੇ ਐਮਬੈਸਡਰ ਨੇ ਸੰਜੇਵਾ, ਉਹਨਾਂ ਨੇ ਆਖਿਆ ਹੈ ਕਿ ਪਾਕਿਸਤਾਨ ਤੋਂ ਕੋਈ ਵੀ ਸ੍ਰੀਲੰਕਾ ਦੇ ਫੇਰੇ ਤੇ ਜਾਂਦਾ ਹੈ ਤੇ ਉਹਨਾਂ ਦੀ ਜਿਹੜੀ ਕੌਂਸੂਲੇਟ ਫੀਸ ਹੈ ਉਹਨੂੰ ਬਿਲਕੁਲ ਮਾਫ ਕਰ ਦਿੱਤਾ ਗਿਆ, ਵੀਜ਼ਾ ਫੀਸ ਹੈ ਜਿਹੜੀ ਉਹ ਮਾਫ ਕਰ ਦਿੱਤੀ ਗਈ ਹੈ। ਯਾਦ ਰਵੇ ਕਿ ਪਾਕਿਸਤਾਨ ਸ੍ਰੀਲੰਕਾ ਰਿਲੇਸ਼ਨਸ਼ਿਪ ਨੇ ਜਿਹੜੇ ਉਹਨਾਂ ਦੇ ਤਹਿਤ ਪਾਕਿਸਤਾਨ 'ਚ ਬਹੁਤ ਸਾਰੇ ਸ੍ਰੀਲੰਕਨ ਸਟੂਡੈਂਟਸ ਨੇ ਜਿਹੜੇ ਉਹ ਪੜ੍ਹਨ ਆਉਂਦੇ ਨੇ। ਮੈਂ ਜਦੋਂ ਪੰਜਾਬ ਯੂਨੀਵਰਸਿਟੀ 'ਚ ਸਾਂ, ਮੈਂ ਆਪ ਬਹੁਤ ਸਾਰੇ ਐਸੇ ਸਟੂਡੈਂਟਸ ਨੂੰ ਜਾਣਨਾ ਹੈ, ਜਾਂ ਮੇਰਾ ਉਹਨਾਂ ਨਾਲ ਵਾਹ ਰਿਹਾ ਜਾਂ ਮੇਰੇ ਸਟੂਡੈਂਟ ਰਹੇ। ਇਸ ਤੋਂ ਅੱਡ ਹੁਣ ਉਹਨਾਂ ਨੇ ਆਖਿਆ ਹੈ ਕਿ ਪਾਕਿਸਤਾਨ ਦੇ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ 100 ਸ੍ਰੀਲੰਕਨ ਸਟੂਡੈਂਟਸ ਨੂੰ ਅਲਾਮਾ ਇਕਬਾਲ ਓਪਨ ਯੂਨੀਵਰਸਿਟੀ 'ਚ ਫੁੱਲ ਬ੍ਰਾਈਟ ਸਕਾਲਰਸ਼ਿਪ ਦਿੱਤੀ, ਯਾਨੀ ਫੁੱਲ ਫਲੈਜ ਉਹਨਾਂ ਨੂੰ ਰਹਿਣ, ਖਾਣ, ਪੀਣ, ਪੜ੍ਹਾਈ ਦਾ ਮੌਕਾ ਔਰ ਫੀਸਾਂ ਦੀ ਜਿਹੜੀ ਉਹ ਛੁੱਟ ਦਿੱਤੀ। ਸੋ ਅਸੀਂ ਧੰਨਵਾਦੀ ਵੀ ਹਾਂ। ਇਹ ਕਹਿ ਲਵੋ ਕਿ ਆਪਸ ਦੇ ਵਿੱਚ ਤਾਲਮੇਲ ਦੀ ਇੱਕ ਸ਼ਕਲ ਹੈ ਜਿਹੜੀ ਸਾਹਮਣੇ ਆਈ ਹੈ। ਔਰ ਉਹਨਾਂ ਨੇ ਆਖਿਆ ਕਿ ਫ੍ਰੀ ਟ੍ਰੇਡ ਐਗਰੀਮੈਂਟ ਪਰਸਨ 2005 ਜਿਹੜਾ ਉਹਦੇ ਤੇ ਦਸਤਖਤ ਤੋਂ ਬਾਅਦ पाकिस्तान और श्रीलंका आपसी समझौते के तहत कह लो कि ट्रेड एग्रीमेंट फ्री ट्रेड एग्रीमेंट 2005 आ ਇਹਦੇ ਨਾਲ ਜਿਹੜਾ ਇਸ਼ਾਰਾ ਕੀਤਾ ਉਹ ਇਹਦੇ ਨਾਲ ਹੀ ਜੁੜਿਆ ਜੀ। ਉਸ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਂਦੇ ਪਹਿਲੇ ਹੋਈ ਗੱਲ ਜਿਹੜੀ ਜਾਂਦੇ ਜਾਂਦੇ ਕਰਨੇ ਹੁੰਦੇ। ਅਸੀਂ ਇਹ ਖਬਰਾਂ ਪੰਜਾਬੀ ਰੇਡੀਓ USA ਤੇ ਤੁਹਾਡੇ ਵਾਸਤੇ ਹਫਤੇ 'ਚ 5 ਦਿਨ ਲੈ ਕੇ ਆਉਂਦੇ ਪਾਕਿਸਤਾਨ ਦੇ ਨਾਲ ਜੁੜੀਆਂ, ਜਿਹੜੀਆਂ ਅਮਰੀਕਾ ਮੁਜਬ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੁਜਬ ਟਿਊਜ਼ਡੇ ਟੂ ਸੈਟਰਡੇ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ। ਕੋਸ਼ਿਸ਼ ਹੁੰਦਾ ਹੈ ਕਿ ਇਹਨਾਂ ਖਬਰਾਂ ਦਾ ਜਿਹੜਾ ਨਿਚੋੜ ਕਰਕਸ ਹੈ ਇਹ ਤੁਹਾਡੇ ਤੱਕ ਗੈਰ ਜਾਨਿਬਦਾਰ ਪਹੁੰਚੇ, ਅਸੀਂ ਕਿਸੇ ਸਰਕਾਰ ਦੀ ਜਾਂ ਉਹਦੇ ਮੁਖਾਲਫ ਤੁਹਾਡੇ ਦੀ ਵਕਾਲਤ ਨਾ ਕਰੀਏ। ਸੋ ਇਹਨਾਂ ਪਾਕਿਸਤਾਨੀ ਖਬਰਾਂ ਨੂੰ ਜੇ ਤੁਸੀਂ ਇਸ ਕਾਬਿਲ ਸਮਝਦੇ ਜੇ ਕਿ ਇਹ ਤੁਹਾਡੇ ਕੰਮਕਾਰ, ਕਾਰੋਬਾਰ, ਵਪਾਰ ਦੇ ਵਧਾਅ ਵਾਸਤੇ ਫਾਇਦਾਮੰਦ ਨੇ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 462 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਤੇ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।